ਕਹਿੰਦੇ ਵੀ ਜੋ ਵੈਨਜ਼ੂਏਲਾ ਦੇ ਵਿੱਚ ਭੂਚਾਲ ਆਇਆ, ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਵੱਡਾ ਭੂਚਾਲ ਸੀ, ਇਕੱਲਾ ਇੱਕ ਨਹੀਂ 2 ਸੀ, 7.5 ਮੈਗਨੀਚਿਊਡ ਤੱਕ ਵੀ ਆਇਆ। ਹੁਣ ਤੱਕ ਇਹ ਖਬਰਾਂ ਆ ਰਹੀਆਂ ਆ CNN ਦੇ ਮੁਤਾਬਿਕ 164 ਲੋਕਾਂ ਦੀ ਜਿਹੜੀ ਮੌਤ ਹੋ ਗਈ ਆ 2 ਭੂਚਾਲਾਂ ਤੋਂ ਬਾਅਦ। 900 ਤੋਂ ਵੱਧ ਜਿਹੜੇ ਆ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਜਿਹੜੀ ਡੈਥ ਆ ਇਹ ਨੰਬਰਸ ਇਹ ਬਹੁਤ ਜ਼ਿਆਦੇ ਹੋਣਗੇ। ਕਈ ਜਗ੍ਹਾ ਤਾਂ ਇਹ ਦੱਸਿਆ ਜਾ ਰਿਹਾ ਵੀ 10,000 ਤੱਕ ਵੀ ਹੋ ਸਕਦੇ ਹੈਗੇ ਆ। ਸੋ ਯਾ ਸੋ ਜੀ, ਬਹੁਤ ਹੀ ਭਿਆਨਕ 2 ਭੁਚਾਲ ਆਏ ਹਰਜੋਤ ਸਿੰਘ ਜੀ, ਇੱਕ ਜੀ, 7.2 ਦਾ ਪਹਿਲਾਂ ਆਇਆ, ਫਿਰ ਉਸ ਤੋਂ ਬਾਅਦ 'ਚ ਜਿਹੜਾ ਆਇਆ ਉਹ 7.5 ਦਾ। ਰਬਲ ਮਲਬਾ ਹੀ ਮਲਬਾ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਇਸ ਟਾਈਮ ਨਜ਼ਰ ਆ ਰਿਹਾ ਆ। ਪੂਰੀ ਸਦੀ ਦੇ ਵਿੱਚ ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਭਿਆਨਕ, ਸਭ ਤੋਂ ਖਤਰਨਾਕ ਭੁਚਾਲ ਇਹ ਆਇਆ ਸੀ। ਕਰਾਕਸ ਦੇ ਵਿੱਚ 1967 ਦੇ ਵਿੱਚ ਵੀ ਭੁਚਾਲ ਆਇਆ ਸੀ, ਜਿਹੜਾ ਉਸ ਟਾਈਮ ਦੇ ਉੱਤੇ ਇੱਕ ਰੈਜ਼ੀਡੈਂਟ ਬਚਿਆ ਸੀ। ਕਹਿੰਦਾ ਵੀ ਉਦੋਂ ਵੀ ਮੈਂ ਇਹ ਡਿਜ਼ਾਸਟਰ ਦੇਖਿਆ ਸੀਗਾ ਤੇ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਵੀ ਅਮਰੀਕਾ ਦੇ ਦੁਆਰਾ ਆਲਰੇਡੀ ਵੈਨੇਜ਼ੁਏਲਾ ਦੇ ਵਿੱਚ ਆਪਣੀਆਂ ਰੈਸਕਿਊ ਟੀਮਸ ਘੱਲ ਦਿੱਤੀਆਂ ਗਈਆਂ ਆ ਤੇ ਕਹਿੰਦੇ ਵੀ ਜਿਹੜੇ ਐਸੈਟਸ ਆ ਉਹ ਕੰਟਰੀ ਦੇ ਜਿਹੜੇ ਮੇਨ 에ਅਰਪੋਰਟ ਆ ਉੱਥੇ ਡਿਪਲੋਏ ਕੀਤੇ ਜਾਣਗੇ, ਜਿਹਨੂੰ ਉਹਨਾਂ ਨੇ ਦੱਸਿਆ ਵੀ ਉਹਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਆ। ਇਕਨੋਮਿਕਲੀ ਵੈਨੇਜ਼ੁਏਲਾ ਦੇ ਬਹੁਤ ਮੰਦੇ ਹਾਲਾਤ ਜਿਹੜੇ ਉਹ ਚੱਲ ਰਹੇ ਆ, ਡੀਪ ਪੋਲੀਟੀਕਲ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਲੰਘ ਰਹੇ ਆ। ਰੋਡਰੀਗਜ਼ ਜਿਹੜੀ ਕਿ ਉੱਥੇ ਦੀ ਹੁਣ ਨਵੀਂ ਰਾਸ਼ਟਰਪਤੀ ਆ, ਪ੍ਰਧਾਨ ਮੰਤਰੀ ਰਾਸ਼ਟਰਪਤੀ ਆ, ਉਹਨਾਂ ਦੀ ਮੇਨ ਲੀਡਰ ਆ, ਉਹ ਕਹਿੰਦੇ ਵੀ ਅਸੀਂ ਹੁਣ IMF ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਨਾਲ ਕੋਆਰਡੀਨੇਟ ਕਰ ਰਹੇ ਆ ਤੇ ਇਨੀਸ਼ੀਅਲ $200 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਮੰਗੀ ਹੈਗੀ ਆ। ਤਾਸ਼ ਦੇ ਪੱਤਿਆਂ ਵਾਂਗ ਹਰਜੋਤ ਸਿੰਘ ਜੀ ਘਰ, ਵੱਡੀਆਂ ਬਿਲਡਿੰਗਾਂ ਜਿਹੜੀਆਂ ਆ ਉਹ ਡਿੱਗਣ ਦੀਆਂ ਵੀਡੀਓਜ਼ ਆ ਉਹ ਆ ਰਹੀਆਂ। ਬਹੁਤ ਹੀ ਜ਼ਿਆਦਾ ਜਿਹੜੀ ਤਰਥੱਲੀ ਆ ਭੁਚਾਲ ਦੇ ਨਾਲ ਉੱਥੇ ਮਚੀ। ਹਜ਼ਾਰਾਂ ਹੀ ਲੋਕ ਅਜੇ ਵੀ ਫਸੇ ਹੋਏ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਰੈਸਕਿਊਅਰਸ ਲਗਾਤਾਰ ਜਿਹੜੀਆਂ ਅੱਧੀਆਂ ਪਚੱਧੀਆਂ ਡਿੱਗੀਆਂ ਬਿਲਡਿੰਗਸ ਆ ਉਹਨਾਂ ਦੇ ਉੱਤੋਂ ਲੋਕਾਂ ਨੂੰ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਲੱਗੇ ਜਿਹੜੇ ਹੋਏ ਆ। ਐਪੀ ਸੈਂਟਰ ਵੀ ਕਿਉਂਕਿ ਹਰਜੋਤ ਸਿੰਘ ਜੀ ਧਰਤੀ ਦੇ ਵਿੱਚ ਉੱਥੇ ਹੇਠਾਂ ਹੀ ਸੀਗਾ, ਜ਼ਿਆਦਾ ਦੂਰ ਨਾ ਹੋਣ ਕਰਕੇ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਆ ਇਹ ਪਿਆ ਆ। ਸੋ ਐਪੀ ਸੈਂਟਰ ਵੈਲੈਂਸੀਆ ਦੇ ਨਜ਼ਦੀਕ ਜਿਹੜਾ ਉਹ ਬਣਿਆ, ਕਰਾਕਸ ਤੋਂ ਥੋੜਾ ਜਿਹਾ ਦੂਰ ਸੀਗਾ, ਪਰ ਫਿਰ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਮੈਕਸੀਕੋ ਨੇ ਵੀ ਆਪਣੇ ਜਿਹੜੇ ਰੈਸਕਿਊਅਰਸ ਆ ਉਹਨਾਂ ਨੂੰ ਉੱਥੇ ਘੱਲਿਆ ਤੇ ਮੈਡੀਕਲ ਪਰਸਨਲ ਵੈਨੇਜ਼ੁਏਲਾ ਦੇ ਵਿੱਚ ਤੋਰ ਦਿੱਤੇ ਆ। ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਕਲੌਡੀਆ ਸ਼ੈਨਬਾਮ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਸ ਟਾਈਮ ਬਹੁਤ ਜ਼ਿਆਦਾ ਮੰਦੇ ਹਾਲਾਤ ਜਿਹੜੇ ਉੱਥੇ ਬਣੇ ਪਏ ਆ। ਅਥਾਰਟੀਜ਼ ਮੰਗ ਕਰ ਰਹੀ ਆ, ਅਪੀਲ ਕਰ ਰਹੀ ਆ ਵੀ ਸਾਨੂੰ ਫੇਸ ਮਾਸਕ, ਪੀਣ ਦੇ ਲਈ ਪਾਣੀ ਦੀ ਡੋਨੇਸ਼ਨਸ ਦੀ ਜਿਹੜੀ ਉਹ ਵੱਧ ਤੋਂ ਵੱਧ ਜ਼ਰੂਰਤ ਹੈਗੀ ਆ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਬਿਲਡਿੰਗਾਂ ਦੇ ਜਿਹੜੇ ਉਹ ਕਈ ਜਿਹੜੇ ਉਹ ਬਚੇ ਆ ਤੇ ਜਿਹੜੇ ਬਿਲਡਿੰਗਾਂ ਦੇ ਵਿੱਚ ਰਹਿ ਗਏ ਉਹ ਅਜੇ ਤੱਕ ਉੱਥੇ ਦੱਬੇ ਪਏ ਹੈਗੇ ਆ। ਸੋ ਇਹਨਾਂ 2 ਪਾਵਰਫੁੱਲ ਅਰਥਕੁਏਕਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਉੱਥੇ ਹੋਇਆ ਆ। ਜੀ।